बिस्मिल्लाहिर्रहमानिर्रहीम अस्सलाम वालेकुम। मैं थोड़ा अपना प्यारा लाडला ते अनोखा मेज़बान अख्तर समेत जोका ते सारे सजना बिरावां बेलियां ते मित्रां नूं जी आਇਆਂ ਨੂੰ आखदा सदा खुश रहो, शाद रहो, आबाद रहो, हंसते वसते रहो, खुशियां वंडो ते आपस ਵਿੱਚ प्यार सलूक ਨਾਲ ਰਹੋ। ਤੇ ਅੱਜ ਦੀ ਜਿਹੜੀ ਪੰਜਾਬੀ ਬੈਠਕ ਹੈ ਉਹਦੇ ਵਿੱਚ ਸਾਰਿਆਂ ਬਿਰਾਵਾਂ ਨੂੰ ਜੀ ਆਇਆਂ ਨੂੰ ਆਖਦਾ ਤੇ ਮਿਲਦੇ ਆ ਭਾਈ ਅਦਰੀਸ ਰਮਾਣਾ ਨਾਲ ਜਿਹੜੇ ਇੱਥੋਂ ਦੇ ਮੇਜ਼ਬਾਨ ਹਨ ਉਹ ਤੇ ਉਹਨਾਂ ਤੋਂ ਪੁੱਛਦੇ ਆ ਤੇ ਉਹ ਖੁਦ ਅਗਲੀ ਗੱਲ ਦੱਸਣ ਜੀ। ਪਹਿਲੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਦਿੱਤਾ, ਤਸ਼ਰੀਫ ਲਾਇਆ ਹੈ। ਉਸ ਤੋਂ ਬਾਅਦ ਸਾਡੇ ਮਹਿਮਾਨਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਕਿ ਇਤਨਾ ਕਠਿਨ ਔਰ ਮੁਸ਼ਕਿਲ ਰਸਤਾ ਅਬੂਰ ਕਰਕੇ ਇੱਥੇ ਤੱਕ ਪਹੁੰਚੇ। ਤੁਸੀਂ ਵੀ ਇਹ ਰਸਤਾ ਗੁਜ਼ਰ ਕੇ ਆਏ ਹੋ, ਬਹੁਤ ਹੀ ਟਰਬਲਸ ਹਨ ਰਸਤੇ ਦੇ ਵਿੱਚ, ਮਤਲਬ ਰਸਤਾ ਬੜਾ ਖਰਾਬ ਹੈ। ਇਹ ਇਹਨਾਂ ਦੀ ਹਿੰਮਤ ਦਾਦ ਦਿੱਤੀ ਜਾਂਦੀ ਹੈ ਜਿਹੜੇ ਇਤਨੇ ਦੂਰੋਂ ਤੇ ਇਤਨਾ ਮੁਸ਼ਕਿਲ ਸਫ਼ਰ ਕਰਕੇ ਇਸ ਮੰਜ਼ਿਲ ਤੱਕ ਪਹੁੰਚੇ। ਇੱਥੇ ਲੈ ਕੇ ਆਉਣ ਦਾ ਇਹਨਾਂ ਨੂੰ ਸਿਰਫ ਮਕਸਦ ਇਹ ਹੈ ਤਾਂ ਕਿ ਇੱਕ ਜਿਹੜਾ ਨੇਚਰਲ ਵਿਊ ਹੈ, ਕੁਦਰਤ ਦੀ ਖੂਬਸੂਰਤੀ ਹੈ, ਉਹਨੂੰ ਇਹ ਵੇਖਣ। ਦੂਈ ਬੜੀ ਤਰੋਤਾਜ਼ਾ ਆਬੋ ਹਵਾ ਹੈ, ਸਾਫ ਸੁਥਰੀ ਆਬੋ ਹਵਾ ਹੈ। ਇਸ ਵਾਸਤੇ ਮੇਰਾ ਦਿਲ ਦੀ ख्वाहिश ਹੈ ਕਿ ਜਿਹੜੇ ਮੇਰੇ ਦੋਸਤ ਹਨ, ਸਾਡੇ ਮੁਅੱਜ਼ਜ਼ ਵਕਲਾ ਸਾਹਿਬਾਨ ਹਨ, ਸਾਡੇ ਉਸਤਾਦ ਹਨ, ਕਿ ਉਹ ਵੀ ਇੱਥੇ ਆਵਣ ਤੇ ਇਹ ਕੁਦਰਤ ਦੇ ਨਜ਼ਾਰੇ ਤੋਂ ਲੁਤਫ-ਅੰਦੋਜ਼ ਹੋਣ। भट्टी साहब का बहुत शुक्रिया जेह्ड़े कि इतना सफ़र करके आए ने, मेरे दोस्त हैं, मेरे क्लासमेट हैं ते ला दी कर रहे मेरे नाल ही मलक साहब हैं, भाई नुमान हैं ते इन्हों दा बहुत शुक्रिया कि इतना मतलब सफ़र करके ते इत्थे आए। ਜੀ ਬਿਲਕੁਲ ਤੁਸੀਂ ਸੁਣਿਆ ਕਿ ਬਿਰਾ ਦਾ ਸ਼ੁਕਰੀਆ ਜਿਹੜਾ ਸਾਡਾ ਪਾਕਿਸਤਾਨ ਹੈ ਨਾ ਜਾਂ ਪਾਕਿਸਤਾਨ ਦੇ ਨਜ਼ਾਰੇ ਨੂੰ ਸਾਡਾ ਪਾਕਿਸਤਾਨ ਕੁਦਰਤੀ ਇੱਕ ਜੰਨਤ ਦਾ ਨਜ਼ਾਰਾ ਹੈ। ਠੀਕ ਹੈ, ਬੜੇ ਪਿਆਰੇ ਵਿਊ ਹਨ। ਤੁਸੀਂ ਇੱਥੇ ਆਓ, ਟੂਰ ਜਾਵੇਂ ਜੇ ਇੰਜੋਏ ਕਰੋ। ਜ਼ਿੰਦਗੀ ਬਹੁਤ ਸ਼ਾਰਟ ਨੇ, ਜ਼ਿੰਦਗੀ ਬਹੁਤ ਐਵੇਂ ਨਿੱਕੀ ਜਿਹੀ ਹੁਣ ਛੋਟੀ ਜਿਹੀ ਜ਼ਿੰਦਗੀ ਹੋ ਗਈ ਹੈ। ਆਪਣੇ ਆਪ ਨੂੰ ਇਤਨਾ ਮਸਰੂਫ ਨਾ ਕਰੋ ਯਾਰ, ਸੈਰਾਂ ਤੇ ਨਿਕਲੋ, ਖੂਬ ਇੰਜੋਏ ਕਰੋ ਕਿਉਂਕਿ ਇਹੋ ਹੀ ਬਚਪਨ ਦਾ ਜਾਂ ਜਵਾਨੀ ਦਾ ਹੀ ਜ਼ਮਾਨਾ ਹੁੰਦਾ ਜਿਹਦੇ ਵਿੱਚ ਬੰਦਾ ਇੰਜੋਏ ਕਰ ਸਕਦਾ ਹੈ। ਉਸ ਤੋਂ ਪਿੱਛੇ ਤਾਂ ਲੋਕਾਂ ਕੋਲ ਟਾਈਮ ਹੀ ਨਹੀਂ ਹੁੰਦਾ। ਤੇ ਬਾਕੀ ਸਾਡੇ ਮਤਲਬ ਐਗਜ਼ਾਮ ਐਂਡ ਹੋਏ ਹਨ, ਮਤਲਬ ਇੱਕ ਸਟੱਡੀ ਸਰਕਲ ਤੋਂ ਬਾਅਦ ਨਾ ਮੇਰਾ ਦਿਲ ਹੈ ਕਿ ਅਸੀਂ ਇੱਕ ਐਸੀ ਐਕਟੀਵਿਟੀ ਕਰੀਏ ਜਿਸ ਦੇ ਵਿੱਚ ਜਿਹੜੇ ਮੈਂ ਵੀ ਤੇ ਮੇਰੇ ਦੋਸਤ ਉਹ ਵੀ ਮੌਜੂਦ ਹੋਣ ਤਾਂ ਕਿ ਉਹਨਾਂ ਥੋੜ੍ਹਾ ਜਿਹਾ, ਕਿਉਂਕਿ ਤੁਹਾਨੂੰ ਪਤਾ ਜਿਸ ਟਾਈਮ ਇਮਤਿਹਾਨ ਹੁੰਦੇ ਨੇ ਨਾ ਤੇ ਤਾਲਿਬ ਇਲਮ ਦੇ ਇੱਕ ਮਾਈਂਡ ਬੜਾ ਪ੍ਰੈਸ਼ਰ ਹੁੰਦਾ ਹੈ। ਤੇ ਮੋਰ ਜਿਹੜੀ ਸਾਡੀ ਇੱਕ ਲਾਅ ਦੀ ਫੀਲਡ ਹੈ, ਇਹ ਲੋਕ ਕਹਿੰਦੇ ਨੇ ਬਈ ਲਾਅ ਦੀ ਫੀਲਡ ਬੜੀ ਆਸਾਨ ਹੈ ਲੇਕਿਨ ਇਹ ਬੜੀ ਟਫ ਫੀਲਡ ਹੈ। ਤੇ ਇਹਦੇ ਵਿੱਚ ਜੇ ਐਗਜ਼ਾਮਸ ਦੇ ਕੇ ਆਉਂਦੇ ਹਾਂ ਤੇ ਅਸੀਂ ਜ਼ਹਿਨੀ ਤੌਰ ਤੇ ਇੱਕ ਵਾਰੀ ਬੜੇ ਸਾਡਾ ਨਾ ਸਾਡੀ એનર્ਜੀ ਬੜੀ ਲਾਸ ਹੁੰਦੀ ਹੈ। ਤੇ ਉਸ ਵਾਸਤੇ ਵੀ ਉਸ ਤੋਂ ਬਾਅਦ ਸਮੈਸਟਰ ਬ੍ਰੇਕ ਆਈ ਤੇ ਮੇਰਾ ਬੜਾ ਰਾਤ ਓਪੀਨੀਅਨ ਆ ਕਿ ਅਸੀਂ ਇੱਕ ਐਸੀ ਜਗ੍ਹਾ ਨੂੰ ਵਿਜ਼ਿਟ ਕਰੀਏ ਜਾਂ ਐਸੇ ਪਲਾਨ ਬਣਾਈਏ ਕਿ ਇੱਕ ਸਾਡੀ ਗੈਟ ਟੂਗੈਦਰ ਹੋ ਜਾਵੇ ਤਾਂ ਕਿ ਅਸੀਂ ਥੋੜਾ ਆਪਣੇ ਜ਼ਹਿਨ ਨੂੰ ਫਰੈਸ਼ ਕਰ ਸਕੀਏ। ਇਸ ਵਾਸਤੇ ਮੈਂ ਆਪਣੇ ਦੋਸਤਾਂ ਦਾ ਬੜਾ ਮਸ਼ਕੂਰ ਹਾਂ ਜਿਹੜੇ ਤਸ਼ਰੀਫ ਲਾਇਆ। ਅੱਛਾ, ਨੈਕਸਟ ਟਾਈਮ ਤੁਹਾਡਾ ਕੋਈ ਇਤਨਾ ਕੋਈ ਆਉਣ ਦਾ ਪਲਾਨ ਹੈ ਜਾਂ ਇਹ ਬੰਦੇ ਜਿਹੜੇ ਇਤਨਾ ਸਫ਼ਰ ਕਰਕੇ ਆਏ ਪੈਦਲ ਚੱਲ ਕੇ ਆਏ ਔਖੇ ਤਾਂ ਨਹੀਂ ਹੋਏ? ਤੇ ਸ਼ਾਇਦ ਅਗਾ ਦੀ ਇਹ ਪਤਾ ਨਹੀਂ ਉਸ ਦਿਨ ਜਾਂ ਨਾ ਉਸ ਦਿਨ ਥੋੜਾ ਜਿਹਾ ਇਹ ਵੀ ਦੱਸ ਦਿਓ। ਨਹੀਂ, ਜਿਸ ਤਰ੍ਹਾਂ ਦੀ ਇਹ ਖੂਬਸੂਰਤੀ ਹੈ ਨਾ, ਇਹ ਤੁਹਾਨੂੰ ਖੁਦ ਤੁਹਾਨੂੰ ਦੱਸਣਗੇ। ਭਾਈ ਪੁੱਛੋ ਨਾ ਬਈ ਤੁਹਾਨੂੰ ਕਿਸ ਲੱਗਾ ਕਿ ਦੁਬਾਰਾ ਤੁਸੀਂ ਇੱਥੇ ਆਉਣਾ ਚਾਹੋ ਜਾਣਾ। ਜੀ ਤੁਸੀਂ ਖੁਦ ਦੱਸ ਦਿਓ ਜੀ ਜੀ ਬਿਲਕੁਲ। ਅਸੀਂ ਉੱਥੋਂ ਟੁਰੇ ਹਾਂ ਸਰਗੋਧਿਓਂ ਤੇ ਜਿਸ ਵੇਲੇ ਅਸੀਂ ਇਸ ਰਾਤ ਆਏ ਪਰੇਸ਼ਾਨ ਤੇ ਅਸੀਂ ਬਹੁਤ ਹੋਏ ਹਾਂ, 4 ਬੰਦੇ ਆਸੇ ਅਸੀਂ ਤੇ ਅਸੀਂ ਪਰੇਸ਼ਾਨ ਤੇ ਬਹੁਤ ਹੋਏ ਹਾਂ। ਲੇਕਿਨ ਜਿਸ ਵੇਲੇ ਅਸੀਂ ਇਹ ਨਜ਼ਾਰੇ ਵੇਖੇ ਤੇ ਜਿਸ ਵੇਲੇ ਅਸੀਂ ਸਾਰਾ ਸੈਟਅਪ ਵੇਖੇ, ਇੱਥੇ ਮਾਰ ਸਾਹਿਬ ਬੜੇ ਅੱਛੇ ਸੈਟਅਪ ਲਾਏ ਹੋਏ ਆ। ਸਾਡਾ ਦਿਲ ਦੀ ਤੌਰ ਤੇ ਅਸੀਂ ਖੁਸ਼ ਹੋਏ ਹਾਂ ਕਿ ਮਾਰ ਸਾਹਿਬ ਇਤਨਾ ਸਾਡੇ ਵਾਸਤੇ ਕੀਤਾ, ਅਰੇਂਜਮੈਂਟ ਕੀਤਾ ਹੈ ਤੇ ਅਸੀਂ ਇਹਨਾਂ ਨੂੰ ਮੁਬਾਰਕਬਾਦ ਪੇਸ਼ ਕਰਨੇ ਹਾਂ ਕਿ ਇਸ ਪੰਜਾਬੀ ਬੈਠਕ ਨੂੰ ਇੰਨਾ ਕਾਮਯਾਬ ਕੀਤਾ ਹੈ। ਤੇ ਇਨਸ਼ਾਅੱਲਾ ਅਜ਼ੀਜ਼ ਸਾਨੂੰ ਵਕਤ ਵੀ ਮਦੂ ਕਰਸਨ ਤੇ ਅਸੀਂ ਉਸ ਇਹਨਾਂ ਦੇ ਕੋਲ ਤੇ ਇਹਨਾਂ ਨੂੰ ਅਸੀਂ ਦਾਵਤ ਦਿੰਦੇ ਹਾਂ ਕਿ ਸਾਡੇ ਕੋਲ ਉੱਥੇ ਚੱਕਰ ਲਾਵਣ ਤੇ ਪੰਜਾਬੀ ਬੈਠਕ ਦਾ ਇੱਕ ਇਹੋ ਵਾਲਾ ਜਿਹੜਾ ਸੀਜ਼ਨ ਹੈ